मसीह यसू दे विच तुहाडी सलामती होवे। ते असीं तुहानूं यसू दी जिंदगी इतवार दा बाइबल स्टडी प्रोग्राम पंजाबी बजरिया JCDC प्रोडक्शन विच खुश आमदीद कहने आ। ते मैं पादरी अमजद इम्तियाज़ तुहाडे कोल खुदा दा कलाम लैके हाज़र होया। ते अज असीं खुदा दे कलाम दे विचों मत्ती 14 बाब ते 15वें बाब दे विचों कुछ गल्लां सिखांगे। मुकद्दस मत्ती रसूल दी मार्फत लिखी गई अंजील ਉਹਦਾ 14वां बाब ते ਉਹਦੇ 15वें बाब ਦੇ ਵਿੱਚ ਦੋ ਮੌਜਜ਼ਿਆਂ ਦਾ ਜ਼ਿਕਰ ਹੈ। ਯਿਸੂ ਮਸੀਹ ਨੇ ਇਹ ਦੋਨੋਂ ਮੌਜਜ਼ੇ ਖਾਣਾ ਖਿਲਾਉਣ ਦੇ ਕੀਤੇ। ਇੱਕ ਜਗ੍ਹਾ ਤੇ 5000 ਲੋਕਾਂ ਨੂੰ ਖਾਣਾ ਖਿਲਾਇਆ ਤੇ ਇੱਕ ਜਗ੍ਹਾ ਤੇ 4000 ਲੋਕਾਂ ਨੂੰ ਖਾਣਾ ਖਿਲਾਇਆ। ਲੇਕਿਨ ਜਿਹੜੀ ਅਸੀਂ ਇਹਦੇ ਵਿੱਚੋਂ ਗੱਲ ਸਿੱਖਣਾ ਚਾਹੁੰਦੇ ਆ ਉਹ ਇਹ ਵੇ ਕਿ ਖੁਦਾ ਦੀ ਸ਼ੁਕਰਗੁਜ਼ਾਰੀ ਕਰਨ ਨਾਲ ਬਰਕਤ ਮਿਲਦੀ ਹੈ। ਤੁਸੀਂ ਖੁਦਾ ਦੀ ਸ਼ੁਕਰਗੁਜ਼ਾਰੀ ਕਰੋ ਤੁਹਾਨੂੰ ਬਰਕਤ ਮਿਲੇਗੀ। ਤੇ ਇਹ ਅਸੀਂ ਜਦੋਂ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਵਿੱਚੋਂ ਉਹਦੇ 15ਵੇਂ ਬਾਬ ਚੋਂ ਵੇਖਦੇ ਆ ਤੇ ਸਾਨੂੰ 14ਵੇਂ ਬਾਬ ਚੋਂ ਤੇ ਸਾਨੂੰ ਪਤਾ ਲੱਗਦਾ ਭਈ ਯਿਸੂ ਮਸੀਹ ਨੇ ਜਦੋਂ ਮੌਜਜ਼ਾ ਕੀਤਾ ਤੇ ਉਹਨੇ ਆਸਮਾਨ ਵੱਲ ਵੇਖਿਆ ਤੇ ਆਪਣੇ ਬਾਪ ਦੀ ਸ਼ੁਕਰਗੁਜ਼ਾਰੀ ਕੀਤੀ ਹੈ ਕਿ ਮੇਰਾ ਬਾਪ ਮੇਰੇ ਨਾਲ ਹੈ। ਜਦੋਂ ਉਹਨੇ ਬਾਪ ਵੱਲ ਵੇਖਿਆ ਤੇ ਉਹਨੇ ਰੋਟੀ ਤੋੜ ਕੇ ਦਿੱਤੀ ਹੈ ਤੇ ਐ ਲੋ। ਤੇ ਜਦੋਂ ਉਹਨੇ 4000 ਲੋਕਾਂ ਨੂੰ ਖਾਣਾ ਖਿਲਾਇਆ ਮੱਤੀ ਦੀ ਅੰਜੀਲ ਉਹਦੇ 15ਵੇਂ ਬਾਬ ਚੋਂ ਤੇ ਉਦੋਂ ਉਹਨੇ ਕਿਹਾ ਕਿ ਖੁਦ ਐ ਬਾਪ ਤੇਰਾ ਸ਼ੁਕਰ ਕਰਨੇ ਆ। ਉਹਨੇ ਖੁਦਾ ਦੀ ਸ਼ੁਕਰਗੁਜ਼ਾਰੀ ਕੀਤੀ ਹੈ ਕਿ ਅਸੀਂ ਖਾਣਾ ਖਾਣ ਲੱਗੇ ਹਾਂ ਜਾਂ ਖਾਣਾ ਖਵਾਉਣ ਲੱਗੇ ਹਾਂ। ਇਹ ਚੀਜ਼ ਦੱਸਦੀ ਹੈ ਕਿ ਜਦੋਂ ਅਸੀਂ ਖਾਣੇ ਤੇ ਸ਼ੁਕਰਗੁਜ਼ਾਰੀ ਕਰਕੇ ਖਾਂਦੇ ਹਾਂ, ਖੁਦਾ ਦੀ ਸ਼ੁਕਰਗੁਜ਼ਾਰੀ ਕਰਨੇ ਆ ਤੇ ਫਿਰ ਖਾਣਾ ਖਾਂਦੇ ਆ ਤੇ ਖਾਣੇ ਤੇ ਬਰਕਤ ਮਿਲਦੀ ਹੈ। ਲੇਕਿਨ ਅੱਜ ਅਸੀਂ ਥੋੜਾ ਜਿਹਾ ਅੱਗੇ ਵਧਨੇ ਆ। ਇਹ ਤੇ ਗੱਲ ਹਕੀਕਤ ਹੈ ਕਿ ਖੁਦਾ ਦੀ ਸ਼ੁਕਰਗੁਜ਼ਾਰੀ ਕਰਨ ਨਾਲ ਬਰਕਤ ਮਿਲਦੀ ਹੈ। ਤੇ ਇੰਜ ਸਮਝਿਆ ਜਾਂਦਾ ਕਿ ਜਿਵੇਂ ਮੱਤੀ 14ਵੇਂ ਬਾਬ 'ਚ ਯਿਸੂ ਮਸੀਹ ਨੇ ਆਸਮਾਨ ਵੱਲ ਵੇਖਿਆ ਤੇ ਰੋਟੀ ਤੋੜ ਕੇ ਦੇਣਾ ਸ਼ੁਰੂ ਕਰ ਦਿੱਤੀ। ਯਾਨੀ ਕਿ ਆਸਮਾਨ ਨੂੰ ਖੋਲਣ ਦੀ ਚਾਬੀ ਜਿਹੜੀ ਹੈ ਉਹ ਖੁਦਾ ਦੀ ਸ਼ੁਕਰਗੁਜ਼ਾਰੀ ਹੈ। ਤੁਸੀਂ ਆਸਮਾਨ ਵੱਲ ਵੇਖਦੇ ਹੋ, ਖੁਦਾ ਦੀ ਸ਼ੁਕਰਗੁਜ਼ਾਰੀ ਕਰਦੇ ਹੋ ਤੇ ਆਸਮਾਨ ਖੁੱਲਦਾ ਹੈ। ਜਦੋਂ ਆਸਮਾਨ ਖੁੱਲਦਾ ਹੈ ਤੇ ਤੁਹਾਨੂੰ ਬਰਕਤ ਮਿਲਦੀ ਹੈ। ਤੇ ਬਾਈਬਲ ਇਹ ਵੀ ਕਹਿੰਦੀ ਹੈ ਕਿ ਉਨੀ ਦੇਰ ਤੱਕ ਬੰਦੇ ਨੂੰ ਕੁਝ ਨਹੀਂ ਮਿਲ ਸਕਦਾ ਜਿੰਨੀ ਦੇਰ ਤੱਕ ਆਸਮਾਨ ਤੋਂ ਜਾਰੀ ਨਾ ਹੋਵੇ। ਜਦੋਂ ਆਸਮਾਨ ਵੱਲ ਵੇਖੋਗੇ, ਆਸਮਾਨ ਵੱਲ ਧਿਆਨ ਕਰੋਗੇ, ਖੁਦਾ ਬਾਪ ਦੀ ਸ਼ੁਕਰਗੁਜ਼ਾਰੀ ਕਰੋਗੇ ਤੇ ਫਿਰ ਤੁਹਾਨੂੰ ਬਰਕਤ ਮਿਲੇਗੀ। ਤੁਹਾਨੂੰ ਰੋਟੀ ਤੇ ਵੀ ਬਰਕਤ ਮਿਲੇਗੀ, ਪਾਣੀ ਤੇ ਵੀ ਬਰਕਤ ਮਿਲੇਗੀ। ਇਸ ਲਈ ਕਿ ਤੁਹਾਡਾ ਧਿਆਨ, ਤੁਹਾਡਾ ਕਨੈਕਸ਼ਨ, ਤੁਹਾਡਾ ਰਾਬਤਾ ਖੁਦਾ ਦੇ ਨਾਲ ਹੈ। ਤੇ ਜਦੋਂ ਖੁਦਾ ਵੱਲ ਤੁਹਾਡਾ ਧਿਆਨ ਹੈ, ਖੁਦਾ ਨਾਲ ਤੁਹਾਡਾ ਰਾਬਤਾ ਹੈ ਤੇ ਜਦੋਂ ਤੁਸੀਂ ਸ਼ੁਕਰਗੁਜ਼ਾਰੀ ਕਰਦੇ ਹੋ ਤੇ ਬਰਕਤ ਮਿਲਦੀ ਹੈ। ਇਸੇ ਲਈ पालूस रसूल साफ कहता है, हर बात में खुदा की शुक्रगुजारी करो। हर बात में खुदावंद की शुक्रगुजारी करो। क्यों? इसलिए कि पालूस रसूल चाहता है कि हर मसीही बाबरकत होवे। ਇਹਦੇ ਨਾਲ ਪਤਰਸ ਵੀ ਗੱਲ ਕਰਦਾ ਹੈ, ਮਸੀਹੀ ਲੋਕ ਸ਼ਹਜ਼ਾਦੇ ਨੇ, खुदा दी खास उम्मत ने, खुदा दी खास कौम ने। खुदा ने पहलों इसराइल नूं अपनी खास कौम किया ते यसु मसीह ते बाद यसु मसीह ने मसीहा नूं खास कौम किया कि ये मेरे लोग ने, मेरे पहले इन्हां दी कोई हैसियत नहीं सी, हुण खास है। तेरे पतरस रसूल साफ कहता है, पहले तुम कोई उम्मत ना थे, अब खुदा की खास कौम है।
ਪਹਿਲੋਂ ਕੁਛ ਨਹੀਂ, ਕੋਈ ਹਸੀਅਤ ਨਹੀਂ ਸੀ। ਇਸ ਲਈ ਕਿ ਮਸੀਹੀ ਖੁਦਾ ਦੀ ਸ਼ੁਕਰਗੁਜ਼ਾਰੀ ਕਰਦੇ ਨੇ। ਜਦੋਂ ਸ਼ੁਕਰਗੁਜ਼ਾਰੀ ਕਰਦੇ ਨੇ ਤੇ ਉਹਨਾਂ ਲਈ ਆਸਮਾਨ ਖੁੱਲ ਜਾਂਦਾ ਹੈ, ਤੇ ਜਦੋਂ ਆਸਮਾਨ ਖੁੱਲ ਜਾਂਦਾ ਤੇ ਉਹ ਬਾਬਰਕਤ ਹੁੰਦੇ ਨੇ। ਤੇ ਜਿਹੜੇ ਸ਼ੁਕਰਗੁਜ਼ਾਰੀ ਨਹੀਂ ਕਰਦੇ ਉਹ ਫਿਰ ਬੇਬਰਕਤੇ ਰਹਿ ਜਾਂਦੇ ਨੇ। ਫੜੀ ਰੋਟੀ ਚੁੱਪ ਕਰਕੇ ਖਾਧੀ ਤੇ ਬਰਕਤ ਕੋਈ ਨਹੀਂ ਮਿਲਦੀ। ਇਸ ਤਰ੍ਹਾਂ ਦਾ ਟਾਈਮ ਪਾਸ ਏਲੀਆ ਦੇ ਵਕਤ 'ਚ ਵੀ ਹੋਇਆ। ਏਲੀਆ ਨੇ ਦੁਆ ਕੀਤੀ, ਖੁਦਾਵੰਦ ਦਾ ਹੱਥ ਚੁੱਕ ਕੇ ਆਸਮਾਨ ਤੇ ਉਹਨੇ ਵੇਖੋ ਨਾ ਚਾਬੀ ਖੋਲੀ, ਉਹਨੇ ਆਸਮਾਨ ਨੂੰ ਚਾਬੀ ਨਾਲ ਬੰਦ ਕਰ ਦਿੱਤਾ। ਕਹਿੰਦਾ ਖੁਦਾਵੰਦ ਜਿੰਨੀ ਦੇਰ ਤੱਕ ਮੈਂ ਨਾ ਕਵਾਂ ਜ਼ਮੀਨ ਤੇ ਬਾਰਿਸ਼ ਹੀ ਨਾ ਹੋਵੇ। ਬਾਰਿਸ਼ ਨਹੀਂ ਹੋਈ, ਲੋਕ ਭੁੱਖੇ ਮਰਨ ਡਾ ਪਏ। 3.5 ਸਾਲ ਬਾਰਿਸ਼ ਨਹੀਂ ਹੋਈ। ਲੋਕ ਭੁੱਖੇ ਪਿਆਸੇ, ਤਲਾਵਾਂ 'ਚ ਪਾਣੀ ਮੁੱਕ ਗਿਆ, ਛੱਪੜਾਂ 'ਚ ਪਾਣੀ ਮੁੱਕ ਗਿਆ, ਦਰਿਆਵਾਂ 'ਚ ਪਾਣੀ ਕੋ ਨਹੀਂ। ਬਾਰਿਸ਼ ਹੋਵੇ ਤਾਂ ਪਾਣੀ ਆਏ ਪਹਾੜਾਂ ਤੋਂ, ਕਿੱਥੋਂ ਆਏਗਾ? ਪਾਣੀ ਦਾ ਵੀ ਕਾਲ, ਰੋਟੀ ਦਾ ਵੀ ਕਾਲ, ਅਨਾਜ ਹੀ ਕੋ ਨਹੀਂਗਾ। ਇਹਦੇ ਨਾਲ ਹੋਇਆ ਕੀ ਕਿ ਆਸਮਾਨ ਬੰਦ ਸੀ। ਤੇ ਜਦੋਂ ਆਸਮਾਨ ਬੰਦ ਸੀ ਤੇ ਫਿਰ ਖੁਦਾ ਨੇ ਉਹਨੂੰ ਕਿਹਾ, ਏਲੀਆ ਮੈਂ ਜ਼ਮੀਨ ਤੇ ਬਾਰਿਸ਼ ਵਸਾਉਣਾ ਚਾਹਨਾ, ਮੀਂਹ ਵਸਾਉਣਾ ਚਾਹਨਾ, ਤੂੰ ਦੁਆ ਕਰ ਤਾਂ ਕਿ ਬਾਰਿਸ਼ ਹੋਵੇ। ਤੇ ਏਲੀਆ ਨੇ ਦੁਆ ਕੀਤੀ ਤੇ ਬਾਰਿਸ਼ ਹੋਈ, ਤੇ ਲੋਕਾਂ ਨੂੰ ਅਨਾਜ ਵੀ ਮਿਲਿਆ ਤੇ ਪਾਣੀ ਵੀ ਮਿਲਿਆ। ਜਿੰਨੀ ਦੇਰ ਤੱਕ ਆਸਮਾਨ ਤੋਂ ਨਹੀਂ ਮਿਲਦਾ, ਇਹ ਯਿਸੂ ਮਸੀਹ ਨੇ ਤਰੀਕਾ ਦੱਸਿਆ ਕਿ ਆਸਮਾਨ ਵੱਲ ਵੇਖਣਾ, ਯਾਨੀ ਬਾਪ ਵੱਲ ਵੇਖਣਾ। ਸਾਡਾ ਕਨੈਕਸ਼ਨ ਖੁਦਾ ਬਾਪ ਵੱਲ ਹੋਵੇ, ਸਾਡਾ ਕਨੈਕਸ਼ਨ ਅਬਰਾਹਮ, ਇਸਹਾਕ ਤੇ ਯਾਕੂਬ ਦੇ ਖੁਦਾ ਵੱਲ ਹੋਵੇ। ਜਦੋਂ ਉਹਦੇ ਵੱਲ ਧਿਆਨ ਹੋਏਗਾ ਤੇ ਫਿਰ ਬਰਕਤ ਮਿਲੇਗੀ। ਤੇ ਬਰਕਤ ਸ਼ੁਕਰਗੁਜ਼ਾਰੀ ਨਾਲ ਮਿਲਦੀ ਹੈ। ਜਦੋਂ ਉਹਦੇ ਵੱਲ ਧਿਆਨ ਕਰਨੇ ਆ ਤੇ ਧਿਆਨ ਕਰਨਾ ਐਕਸ਼ਨ ਹੀ ਦੱਸਦਾ ਹੈ ਕਿ ਖੁਦਾਵੰਦ ਤੇਰਾ ਸ਼ੁਕਰ ਹੈ, ਤੂੰ ਇੰਨਾ ਕੁਝ ਦਿੱਤਾ ਹੈ, ਸਾਨੂੰ ਹੋਰ ਚਾਹੀਦਾ ਹੈ। ਤੇ ਦੁਨੀਆਦਾਰੀ ਦੇ ਵਿੱਚ ਵੀ ਸਾਨੂੰ ਕੋਈ ਚੀਜ਼ ਦਿੰਦਾ ਤੇ ਅਸੀਂ ਉਹਨੂੰ ਜਦੋਂ ਥੈਂਕ ਯੂ ਕਹਿੰਦੇ ਆ ਤੇ ਉਹਦਾ ਦਿਲ ਖੁਸ਼ ਹੁੰਦਾ ਹੈ। ਤੇ ਜੇ ਥੈਂਕ ਯੂ ਨਹੀਂ ਕਹਿੰਦੇ ਤੇ ਫਿਰ ਪਤਾ ਕੀ ਹੁੰਦਾ, ਤੁਸੀਂ ਸਮਝਦੇ ਹੋ, ਅਗਲਾ ਕਹਿੰਦਾ ਯਾਰ ਮੈਂ ਇੰਨਾ ਕੁਛ ਇਹਦੇ ਲਈ ਕੀਤਾ, ਇਹਨੇ ਮੇਰਾ ਸ਼ੁਕਰੀਆ ਅਦਾ ਵੀ ਨਹੀਂ ਕੀਤਾ। ਲੇਕਿਨ ਉਹ ਆਸਮਾਨ ਦਾ ਖੁਦਾ, ਉਹ ਅਬਰਾਹਮ ਤੇ ਇਸਹਾਕ ਤੇ ਯਾਕੂਬ ਦਾ ਖੁਦਾ, ਉਹਦੇ ਅੱਗੇ ਜਦੋਂ ਅਸੀਂ ਸ਼ੁਕਰਗੁਜ਼ਾਰੀ ਕਰਨੇ ਆ ਤੇ ਉਹਦਾ ਦਿਲ ਖੁਸ਼ ਹੁੰਦਾ ਤੇ ਹੋਰ ਆਸਮਾਨ ਦੇ ਦਰਵਾਜ਼ੇ ਖੋਲ ਦਿੰਦਾ ਕਿ ਇਹ ਲਓ, ਤੇ ਇਨਸਾਨ ਬਾਬਰਕਤ ਹੁੰਦਾ। ਤੇ ਅੱਜ ਅਸੀਂ ਸਿੱਖਣ ਰਹੇ ਹਾਂ ਕਿ ਆਸਮਾਨ ਉਦੋਂ ਖੁੱਲਦਾ ਹੈ, ਇਨਸਾਨ ਬਾਬਰਕਤ ਉਦੋਂ ਹੁੰਦਾ ਜਦੋਂ ਇਨਸਾਨ ਖੁਦਾ ਦੀ ਸ਼ੁਕਰਗੁਜ਼ਾਰੀ ਕਰਦਾ ਹੈ। ਤੇ 4000 ਲੋਕਾਂ ਨੂੰ ਜਦੋਂ ਨੇ ਖਾਣਾ ਖਿਲਾਇਆ ਤੇ ਉਹਦੇ 'ਚ ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਨੇ ਬਿਠਾਇਆ, ਪਹਿਲੋਂ 5 ਰੋਟੀਆਂ 2 ਮਛਲੀਆਂ 'ਚ ਵੀ ਬਿਠਾਇਆ। ਤੇ ਇਹ ਵੀ ਸਿੱਖਣ ਵਾਲੀ ਗੱਲ ਜੇ, ਲੋਕਾਂ ਨੂੰ ਕਿਹਾ ਲਾਈਨ 'ਚ ਬੈਠ ਜਾਓ, ਤਰਤੀਬ ਨਾਲ ਬੈਠ ਜਾਓ, ਤੇ ਜ਼ਮੀਨ ਤੇ ਉਹ ਤਰਤੀਬ ਨਾਲ ਬੈਠ ਗਏ ਨੇ। ਸਾਡਾ ਖੁਦਾ ਤਰਤੀਬ ਦਾ ਖੁਦਾ ਹੈ। ਅਸੀਂ ਕਬਰਸਤਾਨਾਂ ਜਾਈਏ, ਸਾਡੀ ਤਰਤੀਬ ਹੀ ਕੋਈ ਨਹੀਂ ਹੁੰਦੀ। ਰੋਟੀ ਖਾਣ ਲੱਗੀਏ, ਸਾਡੀ ਤਰਤੀਬ ਹੀ ਕੋਈ ਨਹੀਂ ਹੁੰਦੀ। ਆੜੇ ਟੇੜੇ ਬਹਿ ਕੇ ਰੋਟੀ ਖਾ ਲੈਂਦੇ ਆ, ਆੜੇ ਟੇੜੇ ਖਲੋਤੇ ਕਬਰਸਤਾਨ 'ਚ ਖੜੇ ਹੁੰਦੇ ਆ ਤੇ ਦੁਆਵਾਂ ਕਰਨੇ ਆ। ਤਰਤੀਬ ਦਾ ਖੁਦਾ ਹੈ ਸਾਡਾ, ਤੇ ਉਹ ਕਹਿੰਦਾ ਤਰਤੀਬ ਨਾਲ ਬਵੋ ਤੇ ਮੌਜਜ਼ਾ ਹੁੰਦਾ ਹੈ। ਤਰਤੀਬ ਨਾਲ ਬੈਠਣ ਨਾਲ ਬਰਕਤ ਮਿਲਦੀ ਹੈ, ਤਰਤੀਬ ਨਾਲ ਚੱਲਣ ਨਾਲ ਬਰਕਤ ਮਿਲਦੀ ਹੈ, ਤੇ ਆਸਮਾਨ ਵੱਲ ਵੇਖਣ ਨਾਲ ਬਰਕਤ ਮਿਲਦੀ ਹੈ, ਤੇ ਖੁਦਾ ਦੀ ਸ਼ੁਕਰਗੁਜ਼ਾਰੀ ਕਰਨ ਨਾਲ ਬਰਕਤ ਮਿਲਦੀ ਹੈ। ਮੈਂ ਉਮੀਦ ਕਰਨਾ ਕਿ ਤੁਸੀਂ ਤਰਤੀਬ ਨਾਲ ਵੀ ਰਹੋਗੇ, ਤਰਤੀਬ ਨਾਲ ਵੀ ਜ਼ਿੰਦਗੀ ਗੁਜ਼ਾਰੋਗੇ, ਤੇ ਨਾਲੇ ਖੁਦਾ ਦੀ ਸ਼ੁਕਰਗੁਜ਼ਾਰੀ ਵੀ ਕਰੋਗੇ। ਤੇ ਸ਼ੁਕਰਗੁਜ਼ਾਰੀ ਕਰਦਿਆਂ ਜਦੋਂ ਤੁਸੀਂ ਆਸਮਾਨ ਨਾਲ ਵੇਖੋਗੇ ਤੇ ਤੁਹਾਨੂੰ ਬਰਕਤਾਂ ਮਿਲਣਗੀਆਂ, ਤੇ ਇੰਨੀਆਂ ਬਰਕਤਾਂ ਹੋਣਗੀਆਂ ਕਿ ਤੁਹਾਡੇ ਕੋਲ ਸੰਭਾਲੀਆਂ ਨਹੀਂ ਜਾਣਗੀਆਂ। ਤੁਹਾਡਾ ਕਨੈਕਸ਼ਨ, ਤੁਹਾਡਾ ਰਾਬਤਾ ਖੁਦਾ ਨਾਲ ਰਹੇਗਾ ਤੇ ਬਰਕਤ ਪਾਉਂਦੇ ਰਹੋਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।